ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਲੈ ਕੇ ਤੁਹਾਡੇ ਸਾਹਮਣੇ ਲਾਈਵ ਹੋਏ ਆ। ਕੌਮਾਂਤਰੀ ਖਬਰ ਹੈ ਇਹ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨੂੰ ਗੋਲੀ ਮਾਰੀ ਗਈ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਭਾਸ਼ਣ ਦੇ ਦਰਮਿਆਨ ਉਹਨਾਂ ਦੇ ਜਦੋਂ ਡਿੱਗੇ ਉਹ ਅਚਾਨਕ ਡਿੱਗਦੇ ਨੇ ਤੇ ਉਸ ਸਮੇਂ ਇੱਕ ਗੋਲੀ ਦਾ ਖੜਾਕ ਸੁਣਿਆ ਜਾਂਦਾ ਹੈ। ਕੁਝ ਮੀਡੀਆ ਵੈਬਸਾਈਟਸ ਨੇ ਜਿਹੜੀਆਂ ਉਹ ਇਹ ਰਿਪੋਰਟ ਕਰ ਰਹੀਆਂ ਕਿ ਜਿਹੜਾ ਸ਼ੱਕੀ ਬੰਦਾ ਵਾ ਉਹਨੂੰ ਫੜ ਲਿਆ ਗਿਆ। ਸੋ ਬਹੁਤ ਵੱਡੀ ਖਬਰ ਹੈ ਕਿਉਂਕਿ ਇਸ ਵੇਲੇ ਜਾਪਾਨ ਦੇ ਵਿੱਚ ਆਉਂਦੀ 10 ਤਰੀਕ ਨੂੰ ਚੋਣਾਂ ਹੋਣੀਆਂ ਨੇ ਤਾਂ ਉਹਨਾਂ ਚੋਣਾਂ ਦੇ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਜਦੋਂ ਜਿਹੜੇ ਵੇਰਵੇ ਨੇ ਉਹ ਕੁਝ ਇਸ ਟਾਈਪ ਨੇ ਕਿ ਕੁਝ ਮੀਡੀਆ ਵੈਬਸਾਈਟਸ ਜਿਹੜੀਆਂ ਕਿ ਭਰੋਸੇਯੋਗ ਨੇ ਉਹਨਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਕਿੱਥੇ ਘਟਨਾ ਵਾਪਰੀ ਹੈ। ਅਸਲ ਦੇ ਵਿੱਚ ਜਾਪਾਨ ਦੇ ਨਾਰਾ ਦੇ ਵਿੱਚ ਪੱਛਮੀ ਜਾਪਾਨ ਦਾ ਇੱਕ ਹਿੱਸਾ ਵਾ ਜਿੱਥੇ ਨਾਰਾ ਦੇ ਵਿੱਚ ਉਹ ਇੱਕ ਸਭਾ ਨੂੰ ਕਹਿ ਲਓ ਜਾਂ ਇੱਕ ਚੋਣ ਕੰਪੇਨ ਕਰ ਰਹੇ ਸੀਗੇ, ਇੱਕ ਇਕੱਠ ਨੂੰ ਕਹਿ ਲਓ, ਤਾਂ ਉਹ ਜਦੋਂ ਸੰਬੋਧਨ ਕਰ ਰਹੇ ਸੀਗੇ ਤਾਂ ਉਦੋਂ ਇੱਕ ਗੋਲੀ ਦਾ ਖੜਾਕ ਸੁਣਿਆ ਜਾਂਦਾ ਤੇ ਨਾਲ ਫਿਰ ਸ਼ਿੰਜ਼ੋ ਅਬੇ ਜਿਹੜੇ ਆ ਉਹ ਡਿੱਗ ਪੈਂਦੇ ਨੇ। ਸਾਬਕਾ ਪ੍ਰਧਾਨ ਮੰਤਰੀ ਜਾਪਾਨ ਦੇ ਔਰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਜੇ ਤੁਸੀਂ ਗੂਗਲ ਕਰੋਗੇ ਜਾਂ ਵੈਸੇ ਵੀ ਜਿਹੜੇ ਲੋਕ ਖਬਰਾਂ ਦੀ ਦੁਨੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਸ਼ਿੰਜ਼ੋ ਅਬੇ ਕੌਣ ਨੇ। ਜਾਪਾਨ ਦੇ ਵਿੱਚ ਸਭ ਤੋਂ ਲੰਬਾ ਟਾਈਮ ਜੇ ਕੋਈ ਪ੍ਰਧਾਨ ਮੰਤਰੀ ਰਹਿੰਦਾ ਤੇ ਉਹ ਸ਼ਿੰਜ਼ੋ ਅਬੇ ਨੇ। ਸ਼ਿੰਜ਼ੋ ਅਬੇ ਬਾਰੇ ਕਿਹਾ ਜਾਂਦਾ ਕਿ ਉਹ ਵਿਰੋਧੀਆਂ ਦੇ ਵਿੱਚ ਵੀ ਕਈ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ। ਸੋ ਜਦੋਂ ਨਾਰਾ ਦੇ ਵਿੱਚ ਉਹ ਇੱਕ ਇਲੈਕਸ਼ਨ ਕੈਂਪੇਨ ਨੂੰ ਸੰਬੋਧਨ ਕਰ ਰਹੇ ਸੀਗੇ ਤਾਂ ਉਸੇ ਦਰਮਿਆਨ ਇੱਕ ਗੋਲੀ ਦਾ ਖੜਾਕ ਹੁੰਦਾ ਹੈ। ਸ਼ਿੰਜ਼ੋ ਅਬੇ ਡਿੱਗ ਪੈਂਦੇ ਨੇ। ਫਿਲਹਾਲ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਕਹਿਣਾ ਮੁਸ਼ਕਲ ਹੈ ਕਿ ਉਹਨਾਂ ਦੀ ਹਾਲਤ ਕਿਉਂ ਆ। ਕੁਝ ਵੈਬਸਾਈਟਸ ਕਿਉਂਕਿ ਹਜੇ ਬਹੁਤ ਕਾਲੀ ਦੇ ਵਿੱਚ ਸਾਰੀਆਂ ਚੀਜ਼ਾਂ ਰਿਪੋਰਟ ਹੋ ਰਹੀਆਂ ਨੇ। ਮਹਿਜ਼ ਕੁਝ ਮਿੰਟ ਪਹਿਲਾਂ ਹੀ ਇਹ ਖਬਰ ਜਿਹੜੀ ਆਈ ਹੈ ਇਸ ਵੇਲੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ। ਜਾਪਾਨ ਦੇ ਵਿੱਚ ਨਾਰਾ ਦੇ ਵਿੱਚ ਜਦੋਂ ਸ਼ਿੰਜ਼ੋ ਅਬੇ ਇੱਕ ਚੋਣ ਜਲਸੇ ਨੂੰ ਕਹਿ ਲਓ ਜਾਂ ਇੱਕ ਸਭਾ ਨੂੰ ਕਹਿ ਲਓ ਸੰਬੋਧਨ ਕਰ ਰਹੇ ਸੀਗੇ ਤਾਂ ਉਦੋਂ ਇੱਕ ਗੋਲੀ ਦਾ ਖੜਾਕ ਹੋਣ ਤੋਂ ਬਾਅਦ ਸ਼ਿੰਜ਼ੋ ਅਬੇ ਡਿੱਗ ਪੈਂਦੇ ਨੇ ਇੱਕਦਮ ਜ਼ਮੀਨ ਤੇ ਜਦੋਂ ਪਤਾ ਲੱਗਦਾ ਕਿ ਉਹਨਾਂ ਦੇ ਗੋਲੀ ਲੱਗੀ ਹੈ ਬਹੁਤ ਜ਼ਿਆਦਾ ਖੂਨ ਵਹਿ ਜਾਂਦਾ ਤੇ ਜਾਪਾਨ ਦੇ ਜਿਹੜਾ ਗੋਲੀ ਲੱਗਣ ਦੀ ਆਵਾਜ਼ ਸੁਣਦੀ ਹੈ ਤੇ ਉਸ ਤੋਂ ਬਾਅਦ ਸ਼ਿੰਜ਼ੋ ਅਬੇ ਜ਼ਖਮੀ ਹਾਲਤ ਦੇ ਵਿੱਚ ਮਿਲਦੇ ਨੇ। ਉਹਨਾਂ ਦੀ ਹਾਲਤ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗੀ ਪਰ ਸ਼ਿੰਜ਼ੋ ਅਬੇ ਬਾਰੇ ਕੁਝ ਹੋਰ ਇੰਟਰਸਟਿੰਗ ਫੈਕਟ ਜਿਹੜੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਸ਼ਿੰਜ਼ੋ ਅਬੇ ਜਿਹੜੇ ਆ ਉਹ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿੰਦੇ ਨੇ ਜਾਪਾਨ ਦੇ ਤੇ ਉਹ ਲਿਬਰਲ ਡੈਮੋਕ੍ਰੈਟਿਕ ਪਾਰਟੀ ਹੈ ਜਿਹੜੀ ਉਹਦੇ ਪ੍ਰੈਜ਼ੀਡੈਂਟ ਰਹਿੰਦੇ ਨੇ 2006 ਤੋਂ 2007 ਦੇ ਦਰਮਿਆਨ। ਸੋ ਉਸ ਤੋਂ ਬਾਅਦ 1954 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਵਾ ਤੇ 1954 ਦੇ ਵਿੱਚ ਜਦੋਂ ਸਤੰਬਰ 21 ਦੀ ਗੱਲ ਹੈ ਜਦੋਂ 1954 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਤੇ ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਪਾਰਟੀ ਉਹਨਾਂ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਜਿਹੜੀ ਉਹਦੇ ਇੱਕ ਵਾਰ ਫਿਰ ਤੋਂ ਪ੍ਰਧਾਨ ਰਹਿੰਦੇ ਨੇ 2012 ਤੋਂ ਲੈ ਕੇ 2020 ਤੱਕ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਰਹੇ ਨੇ ਜਾਪਾਨ ਦੀ ਹਿਸਟਰੀ ਦੇ ਵਿੱਚ ਹੁਣ ਤੱਕ। 1954 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ। 1954 ਦੇ ਵਿੱਚ ਜਨਮੇ ਜਿਹੜੇ ਸ਼ਿੰਜ਼ੋ ਅਬੇ ਉਹ ਲਗਭਗ 67 ਸਾਲਾਂ ਦੇ ਨੇ ਇਸ ਵੇਲੇ ਤੇ ਜਿਹੜਾ ਉਹਨਾਂ ਦੇ ਹਮਲਾ ਹੋਇਆ ਉਹ ਹੋਇਆ ਪੱਛਮੀ ਜਾਪਾਨ ਦਾ ਇੱਕ ਹਿੱਸਾ ਵਾ ਨਾਰਾ ਜਿੱਥੇ ਉਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ। ਕੁਝ ਮੀਡੀਆ ਵੈਬਸਾਈਟਸ ਦੇ ਹਵਾਲੇ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਉਹਨਾਂ ਨੂੰ ਹਸਪਤਾਲ ਜਿਹੜਾ ਵਾ ਉਹ ਲਿਜਾਇਆ ਗਿਆ ਜਦੋਂ ਸ਼ੂਟਿੰਗ ਹੋਈ ਹੈ। ਜਦੋਂ ਸ਼ੂਟਿੰਗ ਦੀ ਹੋਈ ਆ ਜਿਹੜੀ ਇਸ ਵੇਲੇ ਦੀ ਰਿਪੋਰਟ ਆ CNN ਦੀ ਕਹਿ ਲਓ ਜਾਂ ਦੀ ਗਾਰਡੀਅਨ ਤੇ ਰਿਪੋਰਟ ਆ ਜਾਂ ਬਲੂਮਬਰਗ ਦੀ ਰਿਪੋਰਟ ਆ ਉਹੀ ਹੈ ਕਿ ਜਦੋਂ ਉਹਨਾਂ ਨੂੰ ਧਮਾਕੇ ਦੀ ਗੋਲੀ ਦੀ ਆਵਾਜ਼ ਸੁਣੀ ਗਈ ਤਾਂ ਸ਼ਿੰਜ਼ੋ ਅਬੇ ਜ਼ਮੀਨ ਤੇ ਡਿੱਗਦੇ ਨੇ ਤੇ ਡਿੱਗਣ ਤੋਂ ਬਾਅਦ ਇੱਕ ਸ਼ੱਕੀ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ। ਬਲੀਡਿੰਗ ਬਹੁਤ ਜ਼ਿਆਦਾ ਅਲ ਜਜ਼ੀਰਾ CNBC ਦੇ ਹਵਾਲੇ ਦੇ ਨਾਲ ਜਾਂ ਬੋਸਟਨ ਗਲੋਬ ਦੇ ਹਵਾਲੇ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਟਸ ਦੀ ਜਿਹੜੀ ਆ ਗੋਲੀ ਦੀ ਆਵਾਜ਼ ਸੁਣੀ ਗਈ ਹੈ ਤੇ ਸ਼ਿੰਜ਼ੋ ਅਬੇ ਨੂੰ ਉਸ ਤੋਂ ਬਾਅਦ ਹਸਪਤਾਲ ਜਿਹੜਾ ਉਹ ਲਿਜਾਇਆ ਗਿਆ। ਜਾਪਾਨ ਦੇ ਬਾਰੇ ਇੱਕ ਗੱਲ ਹੋਰ ਦੱਸਦੇ ਚੱਲਦੇ ਹਾਂ ਕਿ 10 ਜੁਲਾਈ ਨੂੰ ਇੱਥੇ ਹਾਊਸ ਆਫ ਕਾਉਂਸਲਰ ਦੇ ਚੋਣਾਂ ਹੋਣੀਆਂ ਨੇ। 245 ਦੇ ਵਿੱਚੋਂ 124 ਸੀਟਾਂ ਦੇ ਲਈ ਵੋਟਾਂ ਪੈਣੀਆਂ ਤੇ ਇਸ ਵੇਲੇ ਜਾਪਾਨ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਮਹਿੰਗਾਈ ਜਿਹੜੀ ਆ ਉਹ ਮੇਨ ਮੁੱਦਾ ਹੈ। ਸੋ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਨਾਲ ਤੁਸੀਂ ਜੁੜੇ ਰਹੋ।